कौमी इंसाफ मोर्चा जिहड़ा 14 महीने अज 9 दिन होए ने इत्थे गुरूआं ते बैठे ने, वो सारे वधाई दे पात्र ने, धन्नवाद दे पात्र ने। वो साडियां मावां भैणां बजुर्ग बीबियां सिंह बच्चे जिहड़े इंनियां नहेरियां चक्खड़ां च गर्मी सर्दी जिथे बैठे ने। जथेदार जगतार सिंह हवारा सारी दुनिया का सिख कौम का 7-8 लाख सरबत खालसा ने 10 नवंबर 2015 ਨੂੰ ਥਾਪਿਆ ਜਥੇਦਾਰ। ਪਰ ਉਹ ਤੁਹਾਡੇ ਏਰੀਏ ਦੇ ਵਿੱਚ ਵਧਿਆ ਪੁੜਿਆ ਬੱਚਾ ਪੜ੍ਹਾਈ ਕੀਤੀ, ਉਹ ਤੁਹਾਡਾ ਹੀ ਬੱਚਾ ਹੈ। ਆਪਾਂ ਉਹਨੂੰ ਛਡਾਉਣਾ ਹੈ, ਹਰ ਹਾਲਤ ਵਿੱਚ ਛਡਾਉਣਾ ਹੈ। ਜਿਹੜਾ ਸਾਡੇ ਗੁਰਸਿੱਖ ਨੇ ਬੱਚੇ ਨੇ ਸਾਡੇ ਡਿਬਰੂਗੜ੍ਹ ਜੇਲ੍ਹ 'ਚ, ਜਿਨ੍ਹਾਂ ਨੇ ਬੜੇ ਲੰਬੇ ਸਮੇਂ ਤੋਂ ਭੁੱਖ ਹੜਤਾਲ ਰੱਖੀ ਹੋਈ ਹੈ, ਉਹਦੇ ਵਾਸਤੇ ਸਰਕਾਰ ਨੇ ਇੱਕ ਬਹੁਤ ਹੀ ਮਾੜੀ ਨੀਤੀ ਅਪਣਾਈ ਹੈ, ਜਿਹਦੇ ਨਾਲ ਇਹ ਸਟੇਟ ਇਸ ਮੁਲਕ 'ਚ ਅਰਾਜਕਤਾ ਫੈਲੂਗੀ, ਸਿਵਲ ਵਾਰ ਲੱਗੂਗੀ। ਇਹ ਸਰਕਾਰ ਸਮਝ ਲਵੇ ਉਹਨੇ ਕੀ ਕਰਨਾ। ਇਹ ਸਾਡਾ ਸੰਵਿਧਾਨਕ ਹੱਕ ਹੈ। ਅਸੀਂ ਜਦੋਂ ਸਾਡੇ ਸਾਰੇ ਰਸਤੇ ਬੰਦ ਹੋ ਜਾਂਦੇ ਨੇ ਕਿਸੇ ਵੀ ਮਨੁੱਖ ਦੇ, ਡੈਮੋਕ੍ਰੇਟਿਕ ਮੁਲਕ ਦੇ, ਉਹ ਚਾਹੇ ਪ੍ਰਾਈਮ ਮਿਨਿਸਟਰ ਹੈ, ਚਾਹੇ ਪ੍ਰੈਜ਼ੀਡੈਂਟ ਹੈ, ਚਾਹੇ ਮੁਲਕ ਦਾ ਸਟੇਟ ਦਾ CM ਆ, ਉਹਦੇ ਅਗੇਂਸਟ, ਉਹਦੇ ਵਿਰੁੱਧ ਰੋਸ ਵਜੋਂ ਸੜਕ 'ਤੇ ਬੈਠ ਕੇ ਉਹ ਰੋਸ ਕਰ ਸਕਦਾ। ਸੋ ਇਹ ਜੇ ਉਹਨਾਂ ਨੇ ਸੰਵਿਧਾਨਕ ਹੱਕ ਸਾਡਾ ਰੋਕਣ ਦੀ ਕੋਸ਼ਿਸ਼ ਕੀਤੀ, ਇਸ ਸਟੇਟ ਤੇ ਇਸ ਮੁਲਕ ਦੇ ਵਿੱਚ ਬਹੁਤ ਬੁਰੀ ਹਾਲਤ ਹੋ ਜੂਗੀ। ਤੁਸੀਂ ਯਾਰ ਸੋਚ ਵੀ ਨਹੀਂ ਸਕਦੇ 30 ਸਾਲ ਕੱਟਣੇ ਜਾਂ 15 ਸਾਲ ਕੱਟਣੇ ਜਾਂ 18 ਸਾਲ ਕੱਟਣੇ ਕਿੰਨੇ ਔਖੇ ਨੇ ਜੇਲ੍ਹ 'ਚ। ਜਿਹੜੀਆਂ ਸਰਕਾਰਾਂ ਅੱਜ ਬੰਦੀ ਸਿੰਘ ਰਿਹਾ ਕਰਾਉਣ ਦੀਆਂ ਗੱਲਾਂ ਕਰਦੀਆਂ ਨਾ ਪਾਰਟੀਆਂ, ਉਦੋਂ ਉਹਨਾਂ ਦਾ ਰਾਜ ਸੀ 2007 'ਚ। ਉਦੋਂ ਜਥੇਦਾਰ 8 ਜਿੰਦਿਆਂ ਥੱਲੇ ਬੰਦ ਸੀ। ਬੈਰਕ ਦੇ ਉੱਤੇ ਜਾਲ ਦੇ ਉੱਤੇ ਜਾਲ, ਅੰਦਰ ਵੀ ਖੁੱਲ੍ਹਾ ਨਹੀਂ ਛੱਡਦੇ ਸੀ ਜਥੇਦਾਰ ਨੂੰ। ਸਾਨੂੰ ਜਥੇਦਾਰ ਦੇ ਸਵੇਰੇ 4:30 ਵਜੇ 5 ਜਕਾਰੇ ਸੁਣਦੇ ਸੀ। ਤੇ ਕਰਿਆ ਕੀ ਆ ਉਹਨੇ? ਆਪਣੇ ਲਈ ਹੀ ਕਰਿਆ ਯਾਰ। ਕੀ ਕੁਛ ਹੋਇਆ ਸੀ ਆਪਣੇ ਬੱਚਿਆਂ ਨਾਲ, ਆਪਣੀਆਂ ਭੈਣਾਂ ਨਾਲ, ਆਪਣੀਆਂ ਜਿਹੜੀਆਂ ਭੈਣਾਂ ਬੈਠੀਆਂ ਨੇ ਇਹਨਾਂ ਨਾਲ ਕੀ ਅਹੀਆਂ ਜੀ ਉਹ ਭੈਣਾਂ ਸੀ ਆਪਣੀਆਂ। KPS ਗਿੱਲ ਨੇ ਜਾਂ ਹੋਰ ਬੁੱਚੜਾਂ ਨੇ ਕੀ ਕਰਿਆ ਸੀ ਉਹਨਾਂ ਨਾਲ ਪਤਾ? ਸੋਚ ਕੇ ਦੇਖੋ, ਇਮੇਜਿਨ ਕਰਕੇ ਦੇਖਿਓ। ਜਿਹੜੇ ਨਵੇਂ ਬੱਚੇ ਉਹ ਆਦੇ ਮਾਂ ਪਿਓ ਤੋਂ ਪੁੱਛੋ। ਆਹ ਫੇਸਬੁੱਕ YouTube ਵਾਲੀ ਯੂਨੀਵਰਸਿਟੀ ਥੋੜ੍ਹਾ ਜਿਹਾ ਪੁਰਾਤਨ ਇਤਿਹਾਸ 'ਚ ਜਾਓ। ਪਰ ਯਾਰ ਜਿੰਨਾ ਚਿਰ ਆਪਣੀ ਕੌਮ ਇੱਕ ਝੰਡੇ ਥੱਲੇ ਕੇਸਰੀ ਨਿਸ਼ਾਨ ਸਾਹਿਬ ਨੀਲਾ ਆਹ ਬਖਸ਼ਿਆ ਹੈ ਗੁਰੂ ਨੇ, ਇਹਦੇ ਥੱਲੇ ਇਕੱਠੇ ਨਹੀਂ ਹੁੰਦੇ, ਉਹਨਾਂ ਚਿਰ ਆਪਣਾ ਕੋਈ ਪਾਰਨ ਤਾਰਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮੀ ਇਨਸਾਫ ਮੋਰਚੇ ਦੇ ਵਿੱਚ ਅੱਜ ਬਹੁਤ ਵੱਡਾ ਇੱਕ ਕਾਫਲਾ ਆਇਆ। ਇੱਥੇ ਭਾਈ ਜਗਤਾਰ ਸਿੰਘ ਜੀ ਹਵਾਰਾ ਉਹਨਾਂ ਦੇ ਨਗਰ ਤੋਂ ਤੇ ਬਹੁਤ ਸਾਰੀਆਂ ਸੰਗਤਾਂ ਆਈਆਂ ਨੇ ਪੱਕੇ ਤੌਰ 'ਤੇ ਇੱਥੇ ਬੈਠਣ ਵਾਸਤੇ, ਕੌਮੀ ਮੋਰਚੇ ਚੜ੍ਹਦੀ ਕਲਾ ਵਾਸਤੇ। ਤੇ ਨਾਲ ਹੀ ਸਰਦਾਰ ਪਰਮਿੰਦਰ ਸਿੰਘ ਜੀ ਝੋਟਾ ਉਹ ਵੀ ਪਹੁੰਚੇ ਨੇ ਵਿਸ਼ੇਸ਼ ਤੌਰ 'ਤੇ, ਤੇ ਉਹ ਆਪ ਜੀ ਨਾਲ ਸਾਰੀਆਂ ਗੱਲਾਂ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਪਹਿਲਾਂ ਤਾਂ ਸਾਰੀ ਸਿੱਖ ਸੰਗਤ ਨੂੰ, ਦੇਸ਼ਾਂ ਵਿਦੇਸ਼ਾਂ, ਪੰਜਾਬ ਦੇ ਹਰ ਕੋਨੇ, ਭਾਰਤ ਦੇ ਹਰ ਕੋਨੇ ਵਿੱਚ ਵੱਸਦੀ ਸਿੱਖ ਸੰਗਤ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪ੍ਰਵਾਨ ਕਰਨੀ। ਬਾਈ ਪੰਜੋਲੀ ਸਾਹਿਬ, ਇਹਨਾਂ ਨਾਲ ਇਹਨਾਂ ਦੇ ਸਾਥੀ 3-4 ਬਾਬਾ ਜੀ ਜਥੇਦਾਰ ਸਾਹਿਬ 4-5 ਇਹ ਮੇਰੇ ਕੋਲ 2 ਵਾਰ ਜਾਏ ਪਹਿਲਾਂ ਇਸੇ ਮਸਲੇ 'ਚ। ਚਿੱਠੀ ਵੀ ਸਾਡੇ ਕੋਲੇ ਆਈ ਹੋਈ ਹੈ ਜਥੇਦਾਰ ਸਾਹਿਬ ਦੀ। ਅਸੀਂ ਉਹ ਚਿੱਠੀ ਖੋਲ੍ਹ ਕੇ ਪੜ੍ਹਨੀ ਸੀ, ਜਾਣੀ ਕਿ ਜੋ ਸਾਨੂੰ ਹੁਕਮ ਲੱਗਿਆ ਸੀ ਹੁਕਮ ਅੱਗੇ ਲਾਉਣਾ ਸੀ। ਪਰ ਇਹ ਵਿੱਚ ਆਪਣਾ ਇੱਕ ਧਰਨਾ ਕਿਸਾਨਾਂ ਵਾਲਾ ਚੱਲ ਪਿਆ। ਇੱਕ ਤਾਂ ਆਪਣਾ ਧਰਨਾ ਕਿਸਾਨਾਂ ਵਾਲਾ ਸ਼ੁਰੂ ਹੋ ਗਿਆ, ਉੱਧਰ ਵੀ ਜ਼ਰੂਰੀ ਸੀ। ਫਿਰ ਆਪਣਾ ਅੰਮ੍ਰਿਤਪਾਲ ਸਿੰਘ ਜੀ ਆ ਧਰਨਾ ਸ਼ੁਰੂ ਹੋ ਗਿਆ, ਉਹ ਵੀ ਆਪਣੇ ਬੰਦੀ ਸਿੰਘ ਨੇ। ਫਿਰ ਅਸੀਂ ਕੰਮ ਹੋਲਡ 'ਤੇ ਪਾਤਾ ਵੀ ਚਲੋ ਕੋਈ ਗੱਲ ਨਹੀਂ, ਆਪਾਂ ਬਾਅਦ 'ਚ ਕੰਮ ਖਿੱਚ ਲਾਂਗੇ, ਹੈ ਨਾ। ਤਾਂ ਇਹ ਤਰੀਕ ਬਹੁਤ ਲੰਬੇ ਸਮੇਂ ਤੋਂ ਮਿੱਥੀ ਹੋਈ ਸੀ ਇਹਨਾਂ ਸਿੰਘਾਂ ਨੇ। ਅੱਜ ਕਾਫੀ ਲੰਬਾ ਜਥੇਦਾਰ ਦੇ ਪਿੰਡੋਂ ਵੀ ਲੋਕ ਆਏ ਨੇ, ਸਾਡੇ ਮਾਨਸਾ ਤੋਂ ਵੀ ਭਰਪੂਰ ਲੋਕ ਆਏ, ਬਾਵਾ ਲੋਕ ਆਏ ਨੇ। ਇੱਥੇ ਮੁੰਡੇ ਪੜ੍ਹਦੇ ਨੇ ਲੋਕਲ, ਉਹਨਾਂ ਦੀ ਵੀ ਡਿਊਟੀਆਂ ਯੂਨੀਵਰਸਿਟੀਆਂ 'ਚ ਸਿੱਖ ਜਥੇਬੰਦੀਆਂ ਨੇ ਆਪਣੀਆਂ 2-4 ਜਾਂ ਨੌਜਵਾਨ ਮੁੰਡੇ ਨੇ ਆਪਣੇ ਕਿਸੇ ਵੀ ਪਾਰਟੀਆਂ ਦੇ, ਹੁਣ ਆਪਣੇ ਦੋਸਤ ਮਿੱਤਰ ਨੇ। ਸਭ ਕੁੱਲ ਸਿੱਖ ਸੰਗਤ ਨੂੰ, ਕੁੱਲ ਸਮੂਹ ਸੰਗਤ ਨੂੰ ਆਉਣਾ ਚਾਹੀਦਾ। ਉਰੇ ਹਰੇਕ ਘਰ 'ਚੋਂ ਇੱਕ ਜੀ ਆਵੇ। 2 ਦਿਨ 4 ਦਿਨ ਕੋਈ ਉਰੇ ਬੰਬ ਨਹੀਂ ਮਾਰਦਾ, ਕੋਈ ਤੁਹਾਡੇ ਉਰੇ ਗੋਲੀ ਨਹੀਂ ਮਾਰਦਾ, ਕੋਈ ਡਾਂਗ ਨਹੀਂ ਮਾਰਦਾ, ਕੋਈ ਸੁੱਟ ਨਹੀਂ ਮਾਰਦਾ। ਗੁਰੂ ਸਾਹਿਬ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਹੈ। ਤੁਸੀਂ ਯਾਰ ਸੋਚ ਵੀ ਨਹੀਂ ਸਕਦੇ 30 ਸਾਲ ਕੱਟਣੇ ਜਾਂ 15 ਸਾਲ ਕੱਟਣੇ ਜਾਂ 18 ਸਾਲ ਕੱਟਣੇ ਕਿੰਨੇ ਔਖੇ ਨੇ ਜੇਲ੍ਹ 'ਚ। ਇਮੇਜਿਨ ਕਰਕੇ ਦੇਖੋ, ਖੁਦ ਮੰਜੇ 'ਤੇ ਪਏ ਇਮੇਜਿਨ ਕਰਕੇ ਦੇਖੋ ਵੀ ਤੁਹਾਨੂੰ ਇੱਕ ਦਿਨ ਲਈ ਕਮਰੇ 'ਚ ਬੰਦ ਕਰ ਦਿੱਤਾ ਜਾਵੇ, 2 ਘੰਟਿਆਂ ਲਈ ਫੇਸਬੁੱਕ ਆਫ ਕਰੀ ਤੁਹਾਡੀ ਆ ਮਾਰਕ ਜੁੱਕਬਰਗ ਨੇ, ਵੱਡਿਆਂ ਦੀਆਂ ਚੀਕਾਂ ਨਿਕਲ ਗਈਆਂ, ਲਗਭਗ ਸਾਰੇ ਨਿਕਲ ਗਈਆਂ ਹੋਣਗੀਆਂ।
ਮੈਂ ਸੱਚ ਬੋਲਦਾ, ਮੇਰਾ ਵੀ ਬੁਰਾ ਹਾਲ ਹੋ ਗਿਆ ਸੀ, ਹਰੇਕ ਦੀ ਹੋਇਆ ਹੋਊਗਾ ਹਨਾ। ਤਾਂ ਜਿਹੜਾ ਬੰਦਾ 30 ਸਾਲਾਂ ਤੋਂ, ਮੈਂ ਉੱਥੇ 2007 'ਚ ਮੈਂ ਤੇ ਮੇਰੇ ਨਾਲ ਮੁੰਡਾ ਗਾ ਅਮਨ ਪਟਵਾਰੀ, ਅਸੀਂ ਜੇਲ੍ਹ ਕੱਟ ਕੇ ਆਏ ਗਏ ਆ ਇਹੀ ਬੜੈਲ ਇੱਥੇ 9 ਮਹੀਨੇ ਲਾਏ ਸੀ ਮੈਂ, ਇਹਨੇ 2-3 ਵਾਰ ਬਾਅਦ 'ਚ ਵੀ ਲਾਇਆ ਸੀ। ਅਸੀਂ ਤਾਂ ਚਲੋ ਕੋਈ ਚੋਰੀ ਚੀਨੀ ਗਏ ਚਕਾਰੀ ਗਏ, ਲੜਾਈ ਝਗੜਾਂ 'ਚ ਗਏ ਸੀ, ਗੋਲੀ ਮਾਰੀ 2 ਵਾਰ, ਹੁਣ 307 ਦੇ ਪਰਚੇ 'ਚ ਗਏ ਸੀਗੇ। ਪੁਰਾਣੀਆਂ ਗੱਲਾਂ ਨੇ, ਤਾਂ ਇਹ ਗੈਂਗਸਟਰ ਆਏ ਨਹੀਂ ਸੀ ਉਰੇ। ਉਦੋਂ ਅਸੀਂ ਜਥੇਦਾਰ ਨਾਲ 7 ਮਹੀਨੇ 8 ਮਹੀਨੇ ਲਾ ਕੇ ਜਥੇਦਾਰ ਉਰੇ ਸੀਗਾ ਉਦੋਂ। ਜਿਹੜੀਆਂ ਸਰਕਾਰਾਂ ਅੱਜ ਬੰਦੀ ਸਿੰਘ ਰਿਹਾ ਕਰਾਉਣ ਦੀਆਂ ਗੱਲਾਂ ਕਰਦੀਆਂ ਨਾ ਪਾਰਟੀਆਂ, ਉਦੋਂ ਉਹਨਾਂ ਦਾ ਰਾਜ ਸੀ 2007 'ਚ। ਉਦੋਂ ਜਥੇਦਾਰ 8 ਜਿੰਦਿਆਂ ਥੱਲੇ ਬੰਦ ਸੀ, ਬੈਰਕ ਦੇ ਉੱਤੇ ਜਾਲ ਦੇ ਉੱਤੇ ਜਾਲ, ਅੰਦਰ ਵੀ ਖੁੱਲ੍ਹਾ ਨਹੀਂ ਛੱਡਦੇ ਸੀ ਜਥੇਦਾਰ ਨੂੰ। ਸਾਨੂੰ ਜਥੇਦਾਰ ਦੇ ਸਵੇਰੇ 4:30 ਵਜੇ 5 ਜਕਾਰੇ ਸੁਣਦੇ ਸੀ। TV ਆਉਂਦਾ ਸੀ, ਕਿੰਨੇ ਵਜੇ ਆਉਂਦਾ ਸੀ ਆਮਣਾ? ਬੰਦੀ ਟਾਈਮ TV ਆਉਂਦਾ ਜਥੇਦਾਰ ਨੂੰ। ਅਖਬਾਰ ਨਹੀਂ ਦਿੰਦੇ ਸੀ, TV ਵੇਲੇ ਸਿਪਾਹੀ ਕੋਲੇ ਰਹਿੰਦਾ ਵੀ TV ਦਾ ਨਾ ਕੁਛ ਉਹ ਕਰ ਲੇ। ਮੁਲਾਕਾਤ ਬੜੀ ਔਖੀ ਕਰ ਦਿੰਦੇ ਸੀ ਉਹਨਾਂ ਸਮਿਆਂ 2007 'ਚ। ਉਹ ਬੰਦੇ ਦੇ ਜਿਹੜੇ ਨਾਲ ਸੀ ਉਦੋਂ 2007 ਵੇਲੇ ਤਾਂ ਚਲੋ ਪ੍ਰਾਂਤ ਭੱਜਣ ਤੋਂ ਪਹਿਲਾਂ ਵਾਲੇ ਵੀ ਮੁੰਡੇ ਸਜ਼ਾ ਹੋ ਜਾਂਦੀ ਹੈ 20 ਸਾਲਾਂ ਨੂੰ, ਜਿਹੜੇ ਜ਼ਿਆਦਾਤਰ ਲੋਕ ਜਾਣੂ ਹੋਣਗੇ ਉਹ ਉੱਥੇ ਕੱਢਦੇ ਸੀ। ਉਹ ਦੱਸਦੇ ਸੀ ਜਦੋਂ ਜਥੇਦਾਰ ਖੁੱਲ੍ਹਾ ਸੀ, ਕਹਿੰਦੇ ਉੱਥੇ ਗਰਾਊਂਡ ਸੀ, ਵਾਲੀਬਾਲ ਦਾ ਚੰਗਾ ਲੰਗਰ ਲਾਉਂਦਾ ਸੀ, ਤਾਕੜਾ ਸੀ। ਜਾਣੀ ਕਿ ਉਦੋਂ ਬਾਅਦ ਬੇੜੀਆਂ ਲਾਈਆਂ ਹੋਈਆਂ, ਬੇੜੀਆਂ 'ਚ ਰੱਖੇਗਾ, ਕਿੰਨੀਆਂ ਪ੍ਰੋਬਲਮਾਂ ਹੋਣਗੀਆਂ ਬੰਦੇ ਨੂੰ। ਤੇ ਕਰਿਆ ਕੀ ਆ ਉਹਨੇ? ਆਪਣੇ ਲਈ ਹੀ ਕਰਿਆ ਯਾਰ। ਕੀ ਕੁਛ ਹੋਇਆ ਸੀ ਆਪਣੇ ਬੱਚਿਆਂ ਨਾਲ, ਆਪਣੀਆਂ ਭੈਣਾਂ ਨਾਲ, ਆਪਣੀਆਂ ਜਿਹੜੀਆਂ ਭੈਣਾਂ ਬੈਠੀਆਂ ਨੇ ਇਹਨਾਂ ਨਾਲ ਕੀ ਅਹੀਆਂ ਜੀ ਉਹ ਭੈਣਾਂ ਸੀ ਆਪਣੀਆਂ। KPS ਗਿੱਲ ਨੇ ਜਾਂ ਹੋਰ ਬੁੱਚੜਾਂ ਨੇ ਕੀ ਕਰਿਆ ਸੀ ਉਹਨਾਂ ਨਾਲ ਪਤਾ? ਸੋਚ ਕੇ ਦੇਖੋ, ਇਮੇਜਿਨ ਕਰਕੇ ਦੇਖਿਓ। ਜਿਹੜੇ ਨਵੇਂ ਬੱਚੇ ਉਹ ਆਦੇ ਮਾਂ ਪਿਓ ਤੋਂ ਪੁੱਛੋ। ਆਹ ਫੇਸਬੁੱਕ YouTube ਵਾਲੀ ਯੂਨੀਵਰਸਿਟੀ ਥੋੜ੍ਹਾ ਜਿਹਾ ਪੁਰਾਤਨ ਇਤਿਹਾਸ 'ਚ ਜਾਓ। ਜਿਹੜਾ ਫੇਸਬੁੱਕ ਤੋਂ ਸਟੂਡੈਂਟ ਬਣ ਜਾਂਦਾ ਨਾ, ਇਹ ਤੋਂ ਗਿਆਨ ਲੈ ਲੈਣੋ ਜਾਂ YouTube ਤੋਂ ਗਿਆਨ ਲੈ ਲੈਣੋ। ਇਹ ਗਿਆਨ ਤੋਂ ਬਗੈਰ ਇੱਕ ਕੋਰਾ ਗਿਆਨ ਹੈ ਵਿੱਦਿਆ, ਕਿਤਾਬਾਂ ਦਾ ਗਿਆਨ ਲਓ, ਲੋਕਾਂ ਦਾ ਗਿਆਨ ਲਓ ਜੋ ਨਾਲ ਵਿਚਰੇ ਨੇ। ਉਹਨਾਂ ਦੀਆਂ ਕੁਰਬਾਨੀਆਂ ਦੇਖੋ, ਉਹਨਾਂ ਨੇ ਆਪਣੇ ਤੋਂ ਕਲੰਕ ਪੂੰਝਿਆ, ਉਹਨਾਂ ਦੇ ਨਾਂ ਨੂੰ ਬਾਈ ਬਣ ਕੇ ਇੱਕ ਵਾਰ ਕੱਲਾ ਸਿੰਘ ਹੰਬਲਾ ਮਾਰੋ, ਉਰੇ ਆਓ। ਇਹ ਬੰਦੇ ਹੁਣ ਅੱਗੇ ਲੱਗੇ ਨੇ, ਜੋ ਗੱਲਾਂ ਕੌੜੀਆਂ ਕਸੈਲੀਆਂ ਸੀ ਸਭ ਮਨਾਂ 'ਚੋਂ ਕੱਢੋ। ਨੇਕ ਬੰਦੇ ਹੀ ਅਗਵਾਈ ਕਰਨਗੇ ਹਨਾ। ਅਸੀਂ ਤਾਂ ਦਾਸ ਹਾਂ, ਦੇਖੋ ਅਸੀਂ ਤਾਂ ਜਿਵੇਂ ਹੁਕਮ ਕਰਨਗੇ ਅੱਜ ਆ ਕੇ ਫੇਰ ਉਰੇ ਰਹਿਣਾ ਰਹਿ ਵੀ ਜਾਵਾਂਗੇ ਨਾ। ਅੰਮ੍ਰਿਤਪਾਲ ਦੇ ਵੀ ਪਹੁੰਚੋ ਕੱਲ੍ਹ ਨੂੰ, ਵੱਧ ਤੋਂ ਵੱਧ ਉੱਥੇ ਵੀ ਜਾਣਾ ਜ਼ਰੂਰੀ ਹੈ, ਉਹ ਵੀ ਆਪਣੇ ਬੰਦੀ ਸਿੰਘ ਹੀ ਆ। ਪਰ ਯਾਰ ਜਿੰਨਾ ਚਿਰ ਆਪਣੀ ਕੌਮ ਇੱਕ ਝੰਡੇ ਥੱਲੇ ਕੇਸਰੀ ਨਿਸ਼ਾਨ ਸਾਹਿਬ ਨੀਲਾ ਆਹ ਬਖਸ਼ਿਆ ਹੈ ਗੁਰੂ ਨੇ, ਇਹਦੇ ਥੱਲੇ ਇਕੱਠੇ ਨਹੀਂ ਹੁੰਦੇ, ਉਹਨਾਂ ਚਿਰ ਆਪਣਾ ਕੋਈ ਪਾਰਨ ਤਾਰਾ ਨਹੀਂ। ਬਾਣੀ ਪੜ੍ਹੋ, ਗੋਲ ਦਮਾਲੇ ਬੰਨੋ, ਸਿੱਖੀ ਦੇ ਨਾਲ ਜੁੜੋ। ਬਸ ਜਿੰਨਾ ਸਿੱਖੀ ਨਾਲ ਜੁੜੋਗੇ, ਗੰਦੇ ਗਾਣਿਆਂ, ਗੰਦੀਆਂ ਫਿਲਮਾਂ, ਗੰਦੇ ਲੈਕਚਰਾਂ ਤੋਂ, ਆਹਾਰ ਸ਼ਿੰਗਾਰਾਂ ਤੋਂ ਜਿੰਨਾ ਚਿਰ ਸਿੱਖ ਦੀ ਧੀ ਦੂਰ ਨਹੀਂ ਹੋਊਗੀ, ਉਹਨਾਂ ਚਿਰ ਸੂਰਮਾ ਨਹੀਂ ਜੰਮਦੀ। ਯਾਦ ਰੱਖਿਓ। ਚਲੋ ਜ਼ਿਆਦਾ ਬੋਲਿਆ, ਮਾਫ਼ ਕਰਨਾ। ਹੁਣ ਬਾਹਲੇ ਲੋਕਾਂ ਨੇ 250 ਜੀਓ ਦਾ ਨੈੱਟ ਪੈਕ ਪਾਇਆ ਹੁੰਦਾ, ਫਿਰ ਉਹਨਾਂ ਨੇ ਵਿਰੋਧਤਾ ਕਰਨੀ ਹੁੰਦੀ ਹੈ। ਤੁਸੀਂ ਬੋਲੋ ਬਾਬਾ ਜੀ ਹੁਣ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਾਰੀ ਪ੍ਰੈਸ ਦਾ, ਜਿਹੜਾ ਛੋਟੇ ਜਿਹੇ ਨੋਟਸ 'ਤੇ ਤੁਸੀਂ ਕੌਮੀ ਇਨਸਾਫ ਮੋਰਚੇ 'ਤੇ ਆਏ ਹੋ। ਕੌਮੀ ਇਨਸਾਫ ਮੋਰਚਾ ਜਿਹੜਾ 14 ਮਹੀਨੇ ਅੱਜ 9 ਦਿਨ ਹੋਏ ਨੇ ਇੱਥੇ ਬਰੂਹਾਂ 'ਤੇ ਬੈਠੇ ਨੇ, ਉਹ ਸਾਰੇ ਵਧਾਈ ਦੇ ਪਾਤਰ ਨੇ, ਧੰਨਵਾਦ ਦੇ ਪਾਤਰ ਨੇ। ਉਹ ਸਾਡੀਆਂ ਮਾਵਾਂ, ਭੈਣਾਂ, ਬਜ਼ੁਰਗ, ਬੀਬੀਆਂ, ਸਿੰਘ, ਬੱਚੇ, ਜਿਹੜੇ ਇੰਨੀਆਂ ਨਹੇਰੀਆਂ ਚੱਖੜਾਂ 'ਚ ਗਰਮੀ ਸਰਦੀ ਜਿੱਥੇ ਬੈਠੇ ਨੇ। ਅੱਜ ਜਿਹੜਾ ਪ੍ਰੋਗਰਾਮ ਹੋਇਆ ਹੈ, ਇਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਏਰੀਏ ਦੇ ਜਿਵੇਂ ਪਿੰਡ ਸਨ, ਖੰਟ ਹੈ, ਡੋਗਰਪੁਰ ਹੈ, ਬਾਠਾ ਹੈ, ਪੰਚਕੋਹਾਂ, ਇਹ ਲਾਗੇ ਸਿੱਧੂਪੁਰ ਹੈ, ਕਲਾਂ, ਬਾਠਾਂ ਵੱਡੀਆਂ, ਉੱਚਾ ਪਿੰਡ, ਧਨੇਚਾਂ, ਇਹਨਾਂ ਪਿੰਡਾਂ 'ਚੋਂ ਦਾਸ ਨੇ ਸਿੱਧੂਪੁਰ ਦੇ ਨਾਲ ਤੇ ਅਮਰਜੀਤ ਸਿੰਘ ਹੋਣੀ ਨੇ ਪ੍ਰੋਫੈਸਰ, ਇਹਨਾਂ ਨਾਲ ਜਾ ਕੇ ਪਿੰਡਾਂ 'ਚ ਬੇਨਤੀ ਕੀਤੀ ਕਿ ਇਹ ਪਿੰਡੋ ਨਗਰ ਵਾਸੀਓ, ਜਥੇਦਾਰ ਜਗਤਾਰ ਸਿੰਘ ਹਵਾਰਾ ਸਾਰੀ ਦੁਨੀਆ ਦਾ ਸਿੱਖ ਕੌਮ ਦਾ 7-8 ਲੱਖ ਸਰਬੱਤ ਖਾਲਸਾ ਨੇ 10 ਨਵੰਬਰ 2015 ਨੂੰ ਥਾਪਿਆ ਜਥੇਦਾਰ। ਪਰ ਉਹ ਤੁਹਾਡੇ ਏਰੀਏ ਦੇ ਵਿੱਚ ਵਧਿਆ ਪੁੜਿਆ ਬੱਚਾ, ਪੜ੍ਹਾਈ ਕੀਤੀ, ਉਹ ਤੁਹਾਡਾ ਹੀ ਬੱਚਾ ਹੈ। ਆਪਾਂ ਉਹਨੂੰ ਛਡਾਉਣਾ ਹੈ, ਹਰ ਹਾਲਤ ਵਿੱਚ ਛਡਾਉਣਾ ਹੈ। ਇਸ ਕਰਕੇ ਤੁਸੀਂ ਕਿਰਪਾ ਕਰੋ, ਮੋਰਚੇ ਦਾ ਸਾਥ ਦਿਓ। ਤਾਂ ਅੱਜ ਬਹੁਤ ਵੱਡਾ ਕਾਫਲਾ ਆਇਆ। ਸਾਡੇ ਪਰਮਿੰਦਰ ਸਿੰਘ ਜੀ ਝੋਟਾ ਜੀ ਵੀ ਵਿਸ਼ੇਸ਼ ਤੌਰ 'ਤੇ ਆਏ ਨੇ, ਹੋਰ ਦੂਰੋਂ ਸਿੰਘ ਆਏ ਨੇ। ਪਰ ਮੈਂ ਅੱਜ ਤੁਹਾਡੇ ਮਾਧਿਅਮ ਥਰੂ ਇੱਕ ਗੱਲ ਕਹਿਣੀ ਚਾਹੁੰਦਾ ਹੈ। ਸਵੇਰ ਨੂੰ ਜਿਹੜਾ ਪ੍ਰੋਗਰਾਮ ਹੈ ਕੱਲ੍ਹ ਨੂੰ ਅੰਮ੍ਰਿਤਸਰ ਵਿਖੇ ਦਿੱਤਾ ਹੋਇਆ ਹੈ, ਜਿਹੜਾ ਸਾਡੇ ਗੁਰਸਿੱਖ ਨੇ, ਬੱਚੇ ਨੇ ਸਾਡੇ ਡਿਬਰੂਗੜ੍ਹ ਜੇਲ੍ਹ 'ਚ,
ਜਿਨ੍ਹਾਂ ਨੇ ਬੜੇ ਲੰਬੇ ਸਮੇਂ ਤੋਂ ਭੁੱਖ ਹੜਤਾਲ ਰੱਖੀ ਹੋਈ ਹੈ, ਉਹਦੇ ਵਾਸਤੇ ਸਰਕਾਰ ਨੇ ਇੱਕ ਬਹੁਤ ਹੀ ਮਾੜੀ ਨੀਤੀ ਅਪਣਾਈ ਹੈ, ਜਿਹਦੇ ਨਾਲ ਇਹ ਸਟੇਟ ਇਸ ਮੁਲਕ 'ਚ ਅਰਾਜਕਤਾ ਫੈਲੂਗੀ, ਸਿਵਲ ਵਾਰ ਲੱਗੂਗੀ। ਇਹ ਸਰਕਾਰ ਸਮਝ ਲਵੇ ਉਹਨੇ ਕੀ ਕਰਨਾ। ਇੰਨਾ ਧੱਕਾ ਕਰ ਰਹੀ। ਅੱਜ ਸਵੇਰੇ ਹੀ ਸਾਡੇ ਕੌਮੀ ਇਨਸਾਫ ਮੋਰਚੇ ਦੇ ਜਿਹੜੇ ਮੈਂਬਰ ਨੇ ਤਾਲਮੇਲ ਕਮੇਟੀ ਦੇ, ਉਹਨਾਂ ਨੂੰ ਗੁਰਿੰਦਰ ਸਿੰਘ ਬਾਜਵਾ ਨੂੰ ਘਰੇ ਅਰੈਸਟ ਕੀਤਾ। ਹੋਰ ਵੀ ਬਹੁਤ ਸਾਰੇ ਗੁਰਸਿੱਖਾਂ ਨੂੰ ਘਰੇ ਅਰੈਸਟ ਕਰ ਰਹੀ, ਸ਼ਾਮ ਨੂੰ ਕਰੇਗੀ। ਇਸ ਕੰਮ ਤੋਂ ਬਾਅਦ ਅੱਜ ਹਦਾਇਤ ਦੇਣੀ ਚਾਹੁੰਦੇ ਆ, ਸਾਨੂੰ ਮਜਬੂਰ ਨਾ ਕਰੇ, ਨੌਜਵਾਨੀ ਨੂੰ ਮਜਬੂਰ ਨਾ ਕਰੇ ਕਿ ਉਹ ਇਸ ਅਰਾਜਕਤਾ ਵੱਲ ਇਹ ਸਰਕਾਰ ਦੋਸ਼ੀ ਹੋਣਗੀਆਂ, ਦੋਵੇਂ ਸਰਕਾਰਾਂ ਜਿਹੜੇ ਨੂੰ ਉੱਤੇ ਘੇਲਣ ਜਾਣ, ਉਹ ਬਾਜ ਆ ਜਾਏ। ਇਹ ਸਾਡਾ ਸੰਵਿਧਾਨਕ ਹੱਕ ਹੈ। ਅਸੀਂ ਜਦੋਂ ਸਾਡੇ ਸਾਰੇ ਰਸਤੇ ਬੰਦ ਹੋ ਜਾਂਦੇ ਨੇ ਕਿਸੇ ਵੀ ਮਨੁੱਖ ਦੇ, ਡੈਮੋਕ੍ਰੇਟਿਕ ਮੁਲਕ ਦੇ, ਉਹ ਚਾਹੇ ਪ੍ਰਾਈਮ ਮਿਨਿਸਟਰ ਹੈ, ਚਾਹੇ ਪ੍ਰੈਜ਼ੀਡੈਂਟ ਹੈ, ਚਾਹੇ ਮੁਲਕ ਦਾ ਸਟੇਟ ਦਾ CM ਆ, ਉਹਦੇ ਅਗੇਂਸਟ, ਉਹਦੇ ਵਿਰੁੱਧ ਰੋਸ ਵਜੋਂ ਸੜਕ 'ਤੇ ਬੈਠ ਕੇ ਉਹ ਰੋਸ ਕਰ ਸਕਦਾ। ਸੋ ਇਹ ਜੇ ਉਹਨਾਂ ਨੇ ਸੰਵਿਧਾਨਕ ਹੱਕ ਸਾਡਾ ਰੋਕਣ ਦੀ ਕੋਸ਼ਿਸ਼ ਕੀਤੀ, ਇਸ ਸਟੇਟ ਦੇ, ਇਸ ਮੁਲਕ ਦੇ ਵਿੱਚ ਬਹੁਤ ਬੁਰੀ ਹਾਲਤ ਹੋ ਜੂਗੀ। ਸੋ ਨਿਮਰਤਾ ਸਹਿਤ ਬੇਨਤੀ ਹੈ ਫਿਰ ਦੁਬਾਰਾ ਤੁਹਾਡੀ ਪ੍ਰੈਸ ਥਰੂ ਕਿ ਇਹ ਕੰਮ ਨਾ ਕਰਨ। ਇੱਕ ਥੋੜ੍ਹੇ ਦਿਨਾਂ 'ਚ ਆਈ, 1-2 ਦਿਨਾਂ ਦਾ ਹੀ ਕੌਮੀ ਇਨਸਾਫ ਮੋਰਚੇ ਵੱਲੋਂ ਬਹੁਤ ਹੀ ਵੱਡਾ ਇੱਕ ਪ੍ਰੋਗਰਾਮ ਲਿਖਿਆ ਜਾਏਗਾ। ਸਰਕਾਰ ਨੂੰ ਸਮਝ ਪੈ ਜੂਗੀ ਕਿ ਅਸੀਂ ਕੀ ਕਰਨਾ। ਦੂਸਰੀ ਬੇਨਤੀ, ਲੋਕਾਂ ਦੇ ਵਿੱਚ ਅਸੀਂ ਇਹ ਨਿਮਰਤਾ ਸਹਿਤ ਚੇਤਨਤਾ ਲਿਆਉਣੀ ਚਾਹੁੰਦੇ, ਬੇਨਤੀ ਕਰਨੀ ਚਾਹੁੰਦੇ ਆ ਕਿ ਤੁਹਾਡੇ ਆ ਹੁਣ ਇਲੈਕਸ਼ਨ ਆ ਰਹੀਆਂ ਨੇ, ਤੁਸੀਂ ਇਹਨਾਂ ਨੂੰ ਸਵਾਲ ਕਰਨੇ ਨੇ। ਸਭ ਤੋਂ 1-2 ਸਵਾਲ ਮੁੱਢਲੇ ਕਰਨੇ ਨੇ। ਪੁੱਛਣਾ ਕਿ ਇਹ MP ਜਿਹੜਾ ਤੂੰ ਇਲੈਕਸ਼ਨ ਲੜ ਰਿਹਾ ਸਾਡੇ ਪਾਸ ਆਇਆ, ਸਾਡੇ ਪਿੰਡ ਦਾ ਜਿਹੜਾ ਸਰਕਾਰੀ ਸਕੂਲ ਜਾਂ ਇਹ ਕਿਵੇਂ ਚੱਲ ਰਿਹਾ? ਉਹਨੇ ਕਹਿਣਾ ਬਹੁਤ ਵਧੀਆ ਚੱਲ ਰਿਹਾ। ਉਹਨੂੰ ਪੁੱਛਣਾ ਤੁਹਾਡਾ ਕੋਈ ਬੱਚਾ ਇਹ ਸਰਕਾਰੀ ਸਕੂਲ 'ਚ ਪੜ੍ਹਦਾ? ਦੂਸਰਾ ਪੁੱਛਣਾ ਕਿ ਹੌਸਪੀਟਲ ਜਿਹੜਾ ਸਰਕਾਰੀ ਕਿਵੇਂ ਚੱਲ ਰਿਹਾ? ਉਹਨੇ ਕਹਿਣਾ ਬਹੁਤ ਅਪਡੇਟ ਆ, ਬੜੇ ਡਾਕਟਰ ਨੇ। ਉਹਨੂੰ ਪੁੱਛਣਾ ਕੀ ਤੇਰੇ ਪਰਿਵਾਰ ਨੇ ਕਦੀ ਸਰਕਾਰੀ ਹਸਪਤਾਲ ਤੋਂ ਇਲਾਜ ਕਰਾਇਆ? ਜੇ ਨਹੀਂ ਕਰਾਇਆ ਤੇਰੇ ਕੋਲ ਕੋਈ ਅਧਿਕਾਰ ਨਹੀਂ, ਤੂੰ ਡੋਰ ਤੋਂ ਸਾਡੀ ਤੋਂ ਬਾਹਰ ਹੋ ਜਾ, ਤੈਨੂੰ ਕੋਈ ਵੋਟ ਨਹੀਂ ਪਾਉਣੀ। ਜਿਨ੍ਹਾਂ ਨੇ ਵੀ ਰਾਜ ਸੱਤਾ ਭੋਗੀ ਆ ਉਹਨਾਂ ਨੂੰ ਇਹ ਸਵਾਲ ਕਰਨੇ ਨੇ, ਹਰ ਵੋਟਰ ਦੇ ਕਰਨੇ ਨੇ। ਵੋਟ ਜਿਹੜੀ ਆ ਉਹ ਬੁਲਟ ਨੂੰ ਖਤਰਨਾਕ ਹਥਿਆਰ ਆ, ਤਕੜਾ ਹਥਿਆਰ ਆ। ਜਿੱਦਣ ਲੋਕਾਂ ਨੂੰ ਆਪਣੀ ਵੋਟ ਦਾ ਤਾਕਤ ਦਾ ਪਤਾ ਲੱਗ ਗਿਆ, ਵੋਟ ਪਾਉਣੀ ਆ ਗਈ, ਸਮਝ ਲੱਗ ਗਈ, ਫਿਰ ਉਹਨਾਂ ਨੂੰ ਕਹਿਣਾ ਸ਼ੁਰੂ ਕਰੋ ਕਿ ਤੁਸੀਂ ਉਹ ਲੋਕ ਹੋ ਜਿਹੜੇ ਸਾਡੇ ਟੈਕਸ ਤੇ ਤੁਹਾਡੇ ਬੱਚੇ ਵਿਦੇਸ਼ ਪੜ੍ਹਦੇ ਨੇ, ਤੁਸੀਂ ਵਿਦੇਸ਼ਾਂ ਵਿੱਚ ਇਲਾਜ ਕਰਾਉਂਦੇ ਹੋ, ਤੁਸੀਂ ਐਸ਼ ਈਸ਼ਵਰ ਕਰਦੇ ਹੋ ਸਾਡੇ ਟੈਕਸ ਤੇ। ਸਾਡੇ ਬੱਚੇ ਜਿਹੜੇ ਆ, ਸਾਡਾ ਹਾਲਾਤ ਆ ਸਾਡੇ ਪੰਜਾਬ ਦਾ ਬਣਿਆ ਹੋਇਆ। ਇੱਕ ਜ਼ਰੂਰ ਪੁੱਛਣਾ, ਜਿਹੜੀ ਸਰਕਾਰ ਬਣ ਚੁੱਕੀ ਹੈ ਉਹਨੂੰ ਪੁੱਛਣਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਤਸ਼ਾਹ ਨੂੰ ਚੱਕਿਆ ਦੁਸ਼ਟਾਂ ਨੇ, ਪਾਪੀਆਂ ਨੇ, ਉਹਨੂੰ ਕਿਹਾ ਕਿ ਤੁਹਾਡਾ ਪਿਓ ਚੱਕ ਲਿਆ, ਜਦੋਂ ਉਹਨੂੰ ਪਾੜਿਆ, ਨਾਲੀਆਂ 'ਚ ਰੋਲਿਆ, ਉਦੋਂ ਤੁਸੀਂ ਕਿੱਥੇ ਸੀ? ਉਸ ਲੀਡਰ ਨੂੰ ਪੁੱਛਣਾ। ਉਹਨੂੰ ਪੁੱਛਣਾ ਜਦੋਂ ਬਾਈਬਲ ਕਲਾਂ ਗੋਲੀ ਕਾਂਡ ਚੱਲੀ ਉਦੋਂ ਤੂੰ ਕਿੱਥੇ ਸੀ? ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿੱਥੇ ਸੀ? ਉਹਨੂੰ ਪੁੱਛਣਾ ਕਿ ਆ ਜੋ ਉਸ ਸੌਦੇ ਸਾਧ ਨੂੰ ਪੋਸ਼ਾਕ ਪਹਿਨਾਈ ਹੈ, ਉਹਨੇ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਿਹਾ, ਉਦੋਂ ਤੂੰ ਕਿੱਥੇ? ਇਹ ਉਹਨੂੰ ਸਵਾਲ ਕਰਨੇ, ਅਵੱਸ਼ ਕਰਨੇ ਨੇ। 328 ਸੂਪਰ ਜਦੋਂ ਜਿਹੜੇ ਤੁਸੀਂ ਖੁਦ ਦੁਨੀਆ ਦੇ ਪਸ਼ੂ ਗੁੰਮ ਹੁੰਦੇ ਦੇਖੇ, ਸਾਈਕਲ ਚੋਰੀ ਹੁੰਦੇ ਦੇਖੇ, ਹੋਰ ਚੀਜ਼ਾਂ, ਗੱਡੀਆਂ, ਕਾਰਾਂ ਗੁੰਮ ਹੁੰਦੀਆਂ ਦੇਖਿਆ, ਇਹ ਪਹਿਲੀ ਵਾਰੀ ਹੋਇਆ ਸ੍ਰਿਸ਼ਟੀ ਦੇ ਜਿਸ ਸੰਸਥਾ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਾਂਭਣਾ ਸੀ, ਜਿਹਦੀ ਅਧਿਕਾਰ ਸੀ, ਜਿਹਦਾ ਫਰਜ਼ ਸੀ, ਉੱਥੋਂ ਹੀ 328 ਨਹੀਂ, ਇਹ ਤਾਂ ਲਿਸਟ ਵਿੱਚ ਆ। 2000 ਤੋਂ ਉੱਤੇ ਸਰੂਪ ਗੁੰਮ ਹੋ ਚੁੱਕਾ ਉੱਥੇ। ਔਰ ਉਹ ਜ਼ਿੰਮੇਵਾਰੀ ਚੱਕਣ। ਜੇ ਜ਼ਿੰਮੇਵਾਰੀ ਨਹੀਂ ਚੱਕਦੇ ਤੇ ਸਾਨੂੰ ਸਾਰਿਆਂ ਨੂੰ, ਜਿੰਨੇ ਵੀ ਸਾਡੇ ਵੀਰ ਵੋਟਰ ਨੇ ਪਿੰਡਾਂ ਵਿੱਚ, ਚਾਹੇ ਨੌਜਵਾਨ ਚਾਹੇ ਬੀਬੀਆਂ, ਉਹਨਾਂ ਨੂੰ ਸਵਾਲ ਕਰਨੇ ਬਣਦੇ ਆ। ਜਦੋਂ ਅਸੀਂ ਇਹ ਸਵਾਲ ਕਰਨ ਲੱਗ ਪਏ, ਉਹ ਸਵਾਲ ਦਾ ਤੁਹਾਡੇ ਦਾ ਕਿਸੇ ਉੱਤਰ ਨਹੀਂ ਦੇਣਗੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ, ਜਿੱਥੇ ਲੋਕਾਂ ਨੂੰ ਜਾਗਰੂਕ ਕਰਾਂਗੇ, ਵੀਡੀਓ ਕੱਢਾਂਗੇ, ਸਾਰਿਆਂ ਨੂੰ ਬੇਨਤੀ ਕਰਾਂਗੇ ਪਿੰਡਾਂ 'ਚ, ਇਹ ਲੋਕੋ, ਇਹ ਆਪਾਂ ਜਿਸ ਮੁਲਕ ਨੂੰ ਛੱਡ ਕੇ ਜਾ ਰਹੇ, ਇਹ ਸਾਡੀ ਨਲਾਇਕ ਲੀਡਰਸ਼ਿਪ ਦੀ ਬਦੌਲਤ ਹੈ। ਇੱਦਾਂ ਦੀ ਪੰਜਾਬ ਦੀ ਦੁਨੀਆ 'ਤੇ ਧਰਤੀ ਕੋਈ ਨਹੀਂ। ਆਪਾਂ ਛੱਡ ਕੇ ਨਾ ਜਾਈਏ, ਆਪਾਂ ਇੱਥੇ ਲੜਾਈ ਕਰੀਏ। ਆਪਣੇ ਕੋਲ ਇੱਕ ਤਾਂ ਹਥਿਆਰ ਬੜਾ ਤਕੜਾ ਵੋਟ ਦਾ ਹਥਿਆਰ ਆ। ਬੁਲਟ ਨੂੰ ਵੋਟ ਦਾ ਅਧਿਕਾਰ ਤੱਕ ਤਾਕਤਵਰ ਆ, ਹਥਿਆਰ ਖਤਰਨਾਕ ਆ। ਜਦੋਂ ਲੋਕਾਂ ਨੂੰ ਇਹ ਸਮਝ ਪੈ ਗਈ ਤੇ ਇਹ ਜਿਹੜਾ ਪੰਜਾਬ ਆ, ਮੁੜ ਕੇ ਜਿਹੜਾ 40-50 ਸਾਲ ਤੋਂ ਪਹਿਲਾਂ ਰੰਗਲਾ ਪੰਜਾਬ ਸੀ, ਜਿਹੜਾ ਬਹੁਤ ਸੁੰਦਰ ਪੰਜਾਬ ਸੀ, ਉਹ ਬਣ ਸਕਦਾ। ਰਾਜ ਸਾਹਿਬ, ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਹੋਣ ਦੀਆਂ ਚਰਚਾਵਾਂ ਸਿਖਰਾਂ ਤੇ ਨੇ। ਇਸ ਵਿਚਾਲੇ ਇਹ ਚਰਚਾ ਚੱਲ ਰਹੀ ਹੈ ਕਿ ਦੁਬਾਰਾ ਜਿਹੜੇ ਨਵੇਂ ਬੰਦੀ ਸਿੰਘ ਆ ਉਹਨਾਂ ਨੂੰ ਡਿਬਰੂਗੜ੍ਹ ਤੋਂ ਪੰਜਾਬ ਸ਼ਿਫਟ ਕਰਕੇ ਉਹਦਾ ਪੋਲੀਟੀਕਲ ਲਾਹਾ ਲਿਆ ਜਾਊਗਾ। ਤੁਸੀਂ ਇਸ ਪੂਰੇ ਮਾਹੌਲ ਨੂੰ ਕਿਸ ਤਰੀਕੇ ਨਾਲ ਦੇਖਦੇ? ਦੇਖੋ ਜੀ, ਪੋਲੀਟੀਕਲ ਲਾਹਾ ਕੋਈ ਪਾਰਟੀ ਲਵੇ ਨਾ ਲਵੇ ਵੱਖਰੀ ਗੱਲ ਆ। ਜੇ ਸਾਡੇ ਉਹ ਬੱਚੇ ਇੱਥੇ ਆਉਂਦੇ ਨੇ,
ਪਰ ਮੈਂ ਇੱਥੋਂ ਆਉਣ ਤੱਕ ਸੀਮਿਤ ਨਹੀਂ। ਮੈਂ ਬਿਲਕੁਲ ਨਹੀਂ ਮੰਗ ਕਰਦਾ ਉਹਨੂੰ ਪੰਜਾਬ ਸ਼ਿਫਟ ਕੀਤਾ ਜਾਵੇ। ਮੈਂ ਇਹ ਮੰਗ ਕਰਦਾ ਕਿ ਉਹ ਤੁਰੰਤ ਰਿਹਾ ਹੋਣੇ ਚਾਹੀਦੇ ਜਾਂ ਉਹਨਾਂ ਦੇ ਦੱਸੇ ਦੋਸ਼ ਕੀ ਆ, ਕਿਹੜਾ ਉਹਨਾਂ ਨੇ ਕ੍ਰਾਈਮ ਕੀਤਾ, ਉਹ ਚਾਹੀਦਾ। ਸਾਡੀ ਮੰਗ ਹੀ ਨਹੀਂ ਹੈ, ਸਾਡੀ ਮੰਗ ਹੀ ਛੋਟੀ ਕਿ ਡਿਬਰੂਗੜ੍ਹ ਤੋਂ ਇੱਥੋਂ ਰਿਹਾ। ਜੇ ਉੱਥੇ ਜੇਲ੍ਹ ਤੇ ਇੱਥੇ ਜੇਲ੍ਹ ਆ ਗਈ, ਇਹ ਕੀ ਗੱਲ ਹੋਈ? ਸਾਨੂੰ ਮੰਗ ਇਹ ਚਾਹੀਦੀ ਆ, ਚਾਹੇ ਉਹ ਅਕਾਲੀ ਦਲ ਮੰਗ ਕਰੇ, ਜਿਹੜਾ ਵੀ ਇਹ ਕੰਮ ਕਰੂਗਾ ਜਾਂ ਬੰਦੀ ਸਿੰਘ ਰਿਹਾ ਕਰੂਗਾ, ਅਸੀਂ ਉਹਦਾ ਸਤਿਕਾਰ ਕਰਾਂਗੇ। ਪਰ ਜਿਹੜੀਆਂ ਪੁਰਾਣੀਆਂ ਇਹਨਾਂ ਨੇ ਕੀਤੀਆਂ ਕਰੂਤੀਆਂ, ਅਸੀਂ ਪਿੰਡਾਂ 'ਚ ਇਹਨਾਂ ਵਿਰੋਧ ਕਰਾਂਗੇ, ਪਿੰਡਾਂ 'ਚ ਬਣ ਨਹੀਂ ਦੇਣਾ। ਇੱਕ ਵੱਖ-ਵੱਖ ਥਾਵਾਂ ਤੇ ਮੋਰਚੇ ਲੱਗ ਰਹੇ, ਤੁਹਾਨੂੰ ਨਹੀਂ ਲੱਗਦਾ ਕਿ ਪਾਵਰ ਡਿਵਾਈਡ ਹੋ ਰਹੀ ਹੈ? ਇੱਕ ਥਾਂ ਤੇ ਮੋਰਚਾ ਲੱਗਿਆ ਸੀ ਤੁਹਾਡਾ, ਇੱਥੇ ਮੋਹਾਲੀ 'ਚ ਲੱਗਿਆ, ਅੰਮ੍ਰਿਤਸਰ ਵੀ ਅਲੱਗ ਮੋਰਚਾ ਲੱਗਿਆ ਹੋਇਆ, ਇਸੇ ਤਰੀਕੇ ਨਾਲ ਕਿਸਾਨ ਸਰਹੱਦਾਂ ਤੇ ਬੈਠੇ ਹੋਏ ਨੇ। ਇਹ ਡਿਵੀਜ਼ਨ ਇੰਨੀ ਜ਼ਿਆਦਾ ਹੈਗੀ ਤਾਂ ਲੱਗਦਾ ਨਹੀਂ ਕਿ ਇਹਦਾ ਪੋਲੀਟੀਕਲ ਦੇਖੋ, ਜੇ ਤੁਸੀਂ ਇਹ ਕਹੀਏ ਵੀ ਡਿਵੀਜ਼ਨ ਹੈ, ਆਪਾਂ ਹਿਸਟਰੀ ਪੜ੍ਹੀਏ ਪੰਜਾਬ ਦੀ, ਸਾਡੀਆਂ ਮਿਸਲਾਂ ਵੀ ਬਣਦੀਆਂ ਰਹੀਆਂ, ਇਕੱਠੇ ਵੀ ਹੁੰਦੇ ਰਹੇ ਆ, ਫੈਸਲੇ ਵੀ ਹੁੰਦੇ ਰਹੇ ਆ। ਇਹ ਕੋਈ ਵੱਡੀ ਗੱਲ ਨਹੀਂ ਕਿ ਆਪਣੇ ਨਿੱਕੇ ਵਖਰੇਵੇਂ ਹੁੰਦੇ ਰਹਿੰਦੇ, ਇਹਦੀ ਕੋਈ ਸਾਨੂੰ ਨਹੀਂ ਗੀ। ਪਰ ਸਾਡਾ ਟਾਰਗੇਟ ਨਿਸ਼ਾਨਾ ਇੱਕ ਚਾਹੀਦਾ। ਜਿੱਦਣ ਸਾਨੂੰ ਇਹ ਸਮਝ ਪੈ ਗਈ ਸਾਰਿਆਂ ਸਿੱਖਾਂ ਨੂੰ, ਚਾਹੇ ਉਹ ਕਿਤੇ ਬੈਠੇ ਨੇ, ਚਾਹੇ ਉਹ ਧਰਨਾ ਲਾ ਕੇ ਕਿਸਾਨ ਬੈਠੇ ਨੇ, ਚਾਹੇ ਸਿੱਖ ਬੈਠੇ ਨੇ, ਚਾਹੇ ਕੋਈ ਪਾਰਟੀ ਬੈਠੀ ਜਿਹੜੀ ਪੰਜਾਬੀ, ਜਦੋਂ ਸਾਨੂੰ ਇਹ ਸਮਝ ਲੱਗ ਗਈ ਵੀ ਸਟੇਟ ਦੀ ਇੱਕ ਡੀਪ ਸਟੇਟ ਦੀ ਪਾਲਿਸੀ ਆ ਵੀ ਸਿੱਖਾਂ ਨੂੰ ਭਜਾ ਦਿਓ, ਖਤਮ ਕਰ ਦਿਓ, ਜਿੱਦਣ ਅਸੀਂ ਇਹ ਸਮਝ ਗਏ ਫਿਰ ਸਾਰੇ ਇਕੱਠੇ ਹੋਵਾਂਗੇ, ਸਾਨੂੰ ਕੋਈ ਤੰਗੀ ਨਹੀਂ ਹੋਊਗੀ। ਬਾਕੀ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਂਦਰ ਆ। ਜਿੱਦਣ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੇਂਦਰ ਤੇ ਇਕੱਠੇ ਹੋ ਗਏ ਤੇ ਸਾਰੀਆਂ ਸਮੱਸਿਆਵਾਂ ਦਾ ਸਾਡੇ ਪਾਸ ਗੁਰੂ ਪਾਸ ਹੀ ਹੱਲ। ਸਾਡੇ ਦੇਸ਼ ਦਾ ਕਾਨੂੰਨ ਕਹਿੰਦਾ ਹੁਣ ਕਿ ਭਾਈ ਅਮਰਤਪਾਲ ਦੀ ਰਿਹਾਈ ਹੋ ਜਾਣੀ ਚਾਹੀਦੀ ਹੈ। ਐਨਐਚਏ ਦਾ ਪਰਚਾ 1 ਸਾਲ ਦੀ ਉਹਨਾਂ ਨੇ ਜੇਲ੍ਹ ਪੂਰੀ ਕਰ ਲਈ ਹੈ, ਰਿਹਾਈ ਬਣਦੀ ਹੈ ਉਹਨਾਂ ਦੀ ਹੁਣ। ਇਹ ਸਾਡਾ ਸੰਵਿਧਾਨ ਤੇ ਕਾਨੂੰਨ ਹੀ ਕਹਿੰਦਾ। ਦੇਖੋ, ਜੇ ਕਾਨੂੰਨ ਆਪਣੇ ਤੇ ਸੰਵਿਧਾਨ ਲਾਗੂ ਹੁੰਦੇ ਫਿਰ ਕਾਹਦੀਆਂ ਗੱਲਾਂ ਸੀ? ਜੇ ਸੰਵਿਧਾਨ ਕਾਨੂੰਨ ਆਪਣੇ ਵਾਸਤੇ ਹੈ ਹੀ ਕੋਈ ਨਹੀਂ, ਆਪਣੇ ਵਾਸਤੇ ਕਾਨੂੰਨ ਹੈ ਹੀ ਕੋਈ ਨਹੀਂ। ਜੇ ਸੰਵਿਧਾਨ ਤੇ ਕਾਨੂੰਨ ਅਨੁਸਾਰ ਕੰਮ ਚੱਲਦਾ ਹੁੰਦਾ ਤੇ ਸਾਨੂੰ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ 15 ਮਹੀਨਿਆਂ ਤੋਂ ਇੱਥੇ ਬਹਿਣ ਦੀ ਲੋੜ ਕੀ ਸੀ? ਕਿਸਾਨਾਂ ਨੂੰ ਉੱਥੇ ਇੰਨੀਆਂ ਟਰੈਕਟਰ ਟਰਾਲੀਆਂ ਤੇ ਅੰਮ੍ਰਿਤਸਰ ਉੱਥੇ ਬੀਬੀਆਂ ਨੂੰ, ਬੱਚਿਆਂ ਨੂੰ ਜਾਂ ਜੇਲ੍ਹ ਦੇ ਵਿੱਚ 20 25 ਦਿਨ ਭੁੱਖ ਹੜਤਾਲ ਕਰਨ ਦੀ ਜ਼ਰੂਰਤ ਕੀ ਸੀ? ਸੰਵਿਧਾਨ ਅਨੁਸਾਰ ਕਾਨੂੰਨ ਅਨੁਸਾਰ ਨਹੀਂ ਕੰਮ ਚੱਲਦਾ ਤੇ ਸਾਡੀ ਮਜਬੂਰੀ ਬਣ ਗਈ, ਫਿਰ ਅਸੀਂ ਆਪਣਾ ਰੂਸ ਕਰ ਰਹੇ ਹਾਂ। ਪਰਸੋਂ ਬਾਹਰ ਆਣਾ ਬਣਦਾ ਉਹਨਾਂ ਦਾ ਸੰਵਿਧਾਨਕ ਤੌਰ ਤੇ। ਬਿਲਕੁਲ ਬਣਦਾ ਜੀ, ਬਿਲਕੁਲ ਬਣਦਾ ਜੀ, ਬਿਲਕੁਲ ਬਣਦਾ। ਤੌਰ ਤੇ ਜਥੇਦਾਰ ਦਾ ਵੀ 10 ਸਾਲ ਪਹਿਲਾਂ ਰਾਜੀਵ ਗਾਂਧੀ ਦੇ ਕਾਤਲ 2008 ਛੱਡਤੇ ਸੀ, 2008 ਛੱਡਤੇ ਸੀ। ਅੱਜ ਆਦੇ ਘਰਾਂ 'ਚ ਸੰਵਿਧਾਨਕ ਤੌਰ ਤੇ ਬੈਠੇ ਨਹੀਂ ਬਣਦੀ ਜੀ। ਸੰਵਿਧਾਨਕ ਤੌਰ ਤੇ ਸੇਮ ਹੀ ਫਾਂਸੀ, ਉਹਨਾਂ ਨੂੰ ਸੇਮ ਫਾਂਸੀ। ਉਹਦੇ ਵਿੱਚ ਇੰਨੇ ਕਤਲ ਹੋਏ, ਥਾਣਾ ਸਾੜਤਾ, ਉੱਥੇ ਦੱਸੋ ਕਿਹੜੀ ਐਨਐਸਏ ਲੱਗ ਗਈ? ਉਹਨੇ ਕਿਹੜਾ ਕਤਲ ਕਰਿਆ ਸੀ? ਉੱਥੇ ਉਹ ਗਏ ਤੇ ਫੜ ਕੇ ਅੰਦਰ ਕਰਦੇ, ਠੀਕ ਹੈ, ਕੋਈ ਉਹਨਾਂ ਦਾ ਕੇਸ ਬਣਦਾ ਸੀ, ਕਾਨੂੰਨ ਦੇ ਮੁਤਾਬਕ ਲਾਉਂਦੇ। ਐਨਐਸਏ ਕਿੱਧਰੋਂ ਬਣਦੀ ਸੀ ਦੱਸੋ? ਐਨਐਸਏ, ਯੂਏਪੀ ਜਾਂ ਵੱਡੀਆਂ ਧਰਾਵਾਂ ਉਸ ਮਨੁੱਖ ਤੇ ਲੱਗਣੀਆਂ ਚਾਹੀਦੀਆਂ ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ। ਉਹ 400 ਤੋਂ ਉੱਤੇ ਮੇਰੀ ਹੋਏਗੀ, ਦੱਸੋ ਕਿੱਥੇ ਲੱਗੇ ਆ? ਮੈਂ ਮਰਿੰਡੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਅੰਦਰ ਡੀਐਸਪੀ ਆਇਆ ਹੋਇਆ ਸੀ, ਮੈਂ ਉਹਨੂੰ ਕਿਹਾ ਵੀ ਇੱਥੇ ਲਾਓ ਤਾਂ ਯੂਏਪੀ, ਇਹ ਮੁਲਕ ਨੂੰ ਇਹ ਤੋੜਦੇ ਕਿ ਲੋਕ ਤੋੜਦੇ ਨੇ? ਉਹ ਕਹਿੰਦਾ ਸਾਨੂੰ ਉੱਤੋਂ ਹੁਕਮ ਨਹੀਂ। ਮੈਂ ਕਿਹਾ ਤੁਸੀਂ ਜਦੋਂ ਬਾਕੀਆਂ ਨੂੰ ਚੱਕ ਕੇ ਐਨਐਸਏ ਲਾ ਕੇ ਤੋੜਦੇ ਉਦੋਂ ਕਿੱਥੋਂ ਹੁਕਮ ਲੈਂਦੇ? ਕਿੱਥੋਂ ਹੁਕਮ ਆਉਂਦਾ? ਉੱਥੋਂ ਹੁਣ ਹੁਕਮ ਲੈ ਲਓ। ਉਹ ਚਾਹੁੰਦੇ ਨਹੀਂ, ਉਹ ਚਾਹੁੰਦੇ ਵੀ ਸਿੱਖਾਂ। ਇਹ ਸਭ ਤੋਂ ਦੁੱਖ ਦੀ ਗੱਲ ਹੈ, ਸ਼ਰਮ ਦੀ ਗੱਲ ਹੈ ਇਸ ਲੋਕਤੰਤਰ ਮੁਲਕ ਦਾ। ਇਸ ਧਰਤੀ ਤੇ ਹੀ ਕਿੱਡਾ ਦੁਨੀਆ ਦੇ 200 ਤੋਂ ਉੱਤੇ ਮੁਲਕ ਨੇ, ਕਿੰਨੇ ਵੱਖਰੇ ਮੁਲਕ ਨੇ, ਇਸਲਾਮ ਮੁਲਕ ਨੇ, ਹੋਰ ਮੁਲਕ ਨੇ। ਜੇ ਬੇਅਦਬੀ ਹੁੰਦੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੰਜਾਬ ਵਿੱਚ ਹੀ ਹੁੰਦੀ ਹੈ। ਤੇ ਜਦੋਂ ਫਿਰ ਬੇਅਦਬੀ ਕਰਨ ਵਾਲੇ ਨੂੰ ਪੁੱਛਿਆ ਜਾਂਦਾ, ਕਹਿੰਦੇ ਪਾਗਲ ਆ। ਉਹਨੇ ਪਾਗਲ ਨੇ ਆਪਣੀ ਕਦੀ ਭੈਣ ਦੇ, ਆਪਣੀ ਧੀ ਦੇ, ਆਪਣੀ ਕਦੀ ਦੇ ਕੱਪੜੇ ਪਾੜੇ ਆ? ਜੇ ਪਾਗਲ ਬਾਦਾ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਬੇਅਦਬੀ ਕਰਨ ਨੂੰ ਉਹ ਕਿਉਂ? ਕਿਉਂਕਿ ਉਹ ਇੱਕ ਉਹਦਾ ਹੁੰਦਾ, ਉਹਨੂੰ ਵਰਤਿਆ ਜਾਂਦਾ। ਜਿੰਨਾ ਚਿਰ ਪਿੱਛੇ ਬੈਕ ਤੇ ਜਾਂਦੇ ਨਹੀਂ, ਕਿਹੜੀ ਪਾਰਟੀ, ਕਿਹੜੀ ਸੰਸਥਾ, ਕਿਹੜਾ ਸਿਸਟਮ, ਕਿਹੜੀ ਇੰਟੈਲੀਜੈਂਸ ਇਹਦੇ ਪਿੱਛੇ ਕੰਮ ਕਰਦੀ, ਜਿੰਨਾ ਚਿਰ ਉਹ ਨਹੀਂ ਰੋਕ ਪੈਂਦੀ ਵੀ ਇਹ ਕਰਾਇਆ ਕਿਹਨੇ ਆ, ਉਹਨਾਂ ਚਿਰ ਉਹ ਸਾਡੇ ਆਹ ਹੀ ਹਾਲ ਹੈ। ਬਰਗਾੜੀ ਮਾਮਲੇ 'ਚ ਇੱਕ ਦੋਸ਼ੀ ਹੈ ਪ੍ਰਦੀਪ ਕਲੇਰ। ਕਿਸੇ ਟਾਈਮ ਉਹ ਰਾਜਨੀਤਿਕ ਵਿੰਗ ਦਾ ਮੁਖੀ ਰਿਹਾ ਰਾਮ ਰਹੀਮ ਦੇ। ਉਹਨੇ ਚੰਡੀਗੜ੍ਹ ਅਦਾਲਤ 'ਚ ਬਿਆਨ ਦੇ ਦਿੱਤੇ ਕਿ ਬਰਗਾੜੀ ਕਾਂਡ 3 ਚਰਨਾਂ ਦੇ ਵਿੱਚ ਕਰਾਇਆ ਗਿਆ ਤੇ ਹਨੀਪ੍ਰੀਤ ਸਾਡੇ ਤੋਂ ਸਭ ਕੁਝ ਕਰਵਾਉਂਦੀ ਸੀ। ਹੁਣ ਤੁਸੀਂ ਦੱਸੋ ਇਹ 'ਚ ਸੈੱਟ ਬਣਾਉਣ ਦੀ ਕੀ ਲੋੜ ਆ? ਇਹ 'ਚ ਇਨਕੁਆਰੀ ਦੀ ਕੀ ਲੋੜ ਆ? 164 ਜਿਹੜਾ ਦੋਸ਼ੀ 164 ਦੇ ਬਿਆਨਾਂ ਦੇ ਮੰਨ ਰਿਹਾ, ਜਦੋਂ ਦੋਸ਼ੀ ਨੇ 164 ਦੇ ਬੰਦਾ ਮਨੁੱਖ ਮੰਨ ਰਿਹਾ ਮੈਂ ਕ੍ਰਾਈਮ ਕੀਤਾ, ਉਹਦੇ 'ਚ ਇਨਕੁਆਰੀ ਦੀ ਲੋੜ? ਇਹ ਫੇਰ ਸਿੱਟਾਂ ਬਿਠਾਉਣਗੇ, ਫੇਰ ਇਨਕੁਆਰੀਆਂ ਕਰਨਗੇ। ਸੋ ਮੰਗ ਤੇ ਇਹ ਚਾਹੀਦੀ, ਜੇ ਬੰਦੇ ਨੇ ਕ੍ਰਾਈਮ ਮੰਨ ਲਿਆ ਤੇ ਜਿਹੜੇ ਉਹਦੇ ਨਾਲ ਦੇ ਦੋਸ਼ੀ ਪੁੱਛਣ ਕਿਹੜੇ ਇਹਦੇ ਨਾਲ ਇਨਵੋਲਵ, ਨੂੰ ਫੜ ਕੇ ਅੰਦਰ ਦੇ। ਪਰ ਕਰੂਗੀ ਨਹੀਂ ਸਰਕਾਰ, ਕਿਉਂਕਿ ਸਰਕਾਰ ਦੀ ਸੋਚ ਹੀ ਜਿਹੜੀ ਸਿੱਖਾਂ ਪ੍ਰਤੀ, ਪੰਜਾਬੀਆਂ ਪ੍ਰਤੀ ਘਟੀਆ। ਉਹ ਕਹਿੰਦੀ ਇਹਨੂੰ ਭਜਾ ਦਿਓ, ਇਹਨੂੰ ਖਤਮ ਕਰ ਦਿਓ। ਵਧੀਆ ਸਟੇਟ ਹੈ, ਸੁੰਦਰ ਸਟੇਟ ਹੈ, ਇੱਥੇ ਕਬਜ਼ਾ। ਉਹ ਆਪਣੀ ਪਾਲਿਸੀ ਅਨੁਸਾਰ
ਫਰਾਂਸ ਸਾਹਿਬ ਆਪਣਾ ਅੰਮ੍ਰਿਤਸਰ ਮੋਰਚੇ ਨੂੰ ਤੁਹਾਡਾ ਪੂਰਾ ਸਮਰਥਨ ਹੈ ਤੇ ਕੱਲ ਕੋਈ ਸੰਗਤ ਲੈ ਕੇ ਜਾ ਰਹੇ ਇੱਥੋਂ ਕਿੰਨੀ ਸੰਗਤ ਲੈ ਕੇ ਜਾ ਦੇਖੋ ਇਹ ਤਾਂ ਦੇਖਾਂਗੇ ਕੀ ਕਰਨਾ। ਅਸੀਂ ਜਾਏ ਹਾਜ਼ਰੀ ਭਰੇ ਆਏ ਆ, ਫੇਰ ਵੀ ਕੋਸ਼ਿਸ਼ ਕਰਾਂਗੇ, ਪਰ ਉਹਨਾਂ ਨੇ ਇਸ ਵਕਤ ਉਹਨਾਂ ਦੀ ਕੋਸ਼ਿਸ਼ ਆ ਵੀ ਕਿਤੇ ਵੀ ਕਿਸੇ ਨੂੰ ਜਾਣ ਨਹੀਂ ਦੇਣਾ। ਕੋਈ ਵੀ ਜਾ ਸਕਦਾ ਉੱਥੇ। ਦੇਖੋ ਆਪਦੇ ਮਨ ਦੀ ਸ਼ਰਧਾ ਹੈ, ਪੰਥਕ ਇਕੱਠ ਹੈ, ਉਹ ਹੈਗਾ ਤਾਂ ਉਹ ਵੀ ਬੰਦੀ ਸਿੰਘਾਂ ਲਈ ਹੈ। ਜਿਵੇਂ ਬਾਈ ਨੇ ਸਵਾਲ ਕਰਿਆ ਵੀ ਇੱਕ ਸਿਆਸੀ ਪਾਰਟੀ ਲਾ ਲੈ ਜੀ, ਸਾਡੇ ਜਥੇਦਾਰ ਨੂੰ ਤੇ ਉਹਨਾਂ ਬੰਦੀ ਸਿੰਘਾਂ ਨੂੰ ਟੋਟਲ A to Z ਨੂੰ ਬਾਹਰ ਕੱਢ ਦੇਣਾ, ਸਾਡੇ 5 ਸਾਲ ਛਿੱਤਰ ਹੋਰ ਖਾ ਲਾਂਗੇ। ਕਿੱਡੀ ਗੱਲ ਹੈ, ਕੋਈ ਕੱਢੇ ਤਾਂ ਸਹੀ ਸਾਡੇ ਨੂੰ, ਸਿਆਸੀ ਲਾ ਕੋਈ ਮਰਜ਼ੀ ਲਵੇ, ਕੱਢੇ ਤਾਂ ਸਹੀ। ਸਾਡੇ ਜਥੇਦਾਰ ਨੂੰ ਕੱਢ ਦੇਣ ਕੋਈ, ਤੇ ਸਾਡੇ ਚੰਮ ਦੀਆਂ ਜੁੱਤੀਆਂ ਕਰ ਲੈ ਕੋਈ ਯਾਰ।